ਵਿਅਰਸ ਵੈਲਕਮ ਬੈਕ ਇਨ ਪ੍ਰੋਗਰਾਮ। ਜੀ ਡਾਕਟਰ ਸਾਹਿਬ, ਹਮੇਸ਼ਾ ਇਸ ਤਰ੍ਹਾਂ ਐਂਡ ਵਾਲੇ ਇਸ਼ੂ ਤੋਂ ਪਹਿਲਾਂ ਆਪਾਂ ਆਪਣੇ ਦਰਸ਼ਕਾਂ ਦੇ ਜਿਹੜੇ ਫੇਸਬੁੱਕ ਮੈਸੇਜ ਹੈ ਉਹੀ ਲਵਾਂਗੇ। ਜੀ ਡਾਕਟਰ ਸਾਹਿਬ। ਵੀਰ ਸਰਪ੍ਰੀਤ ਸਿੰਘ ਲਿਖਦੇ ਨੇ, ਚੰਡੀਗੜ੍ਹ ਗਵਰਨਮੈਂਟ ਹਸਪੀਟਲ 'ਚ ਪੰਜਾਬੀ ਸੁਣਨ ਨੂੰ ਤਰਸੇ ਪੰਜਾਬੀ। ਇਹਦੇ 'ਚ ਕੋਈ ਸ਼ੱਕ ਨਹੀਂ, ਜਿਵੇਂ ਮੈਂ ਕਿਹਾ ਵੀ ਚੰਡੀਗੜ੍ਹ ਤੁਹਾਨੂੰ ਕੋਈ ਪੰਜਾਬ ਦਾ ਦੂਰ ਦਰਾਡਿਓਂ ਵੀ ਸ਼ਹਿਰ ਨਹੀਂ ਲੱਗਦਾ, ਲੱਗਦਾ ਕਿ ਤੁਸੀਂ ਗੰਗਾ ਜਮਨਾ ਤਹਿਜ਼ੀਬ 'ਚ ਆ ਗਏ। ਵੀਰ ਕਸ਼ਮੀਰ ਵਿਰਕ ਲਿਖਦੇ ਨੇ, ਡਾਕਟਰ ਸਾਹਿਬ ਤੁਹਾਨੂੰ ਤੇ ਸਾਰੀ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਿਸਤਾਨ ਜ਼ਿੰਦਾਬਾਦ 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 ਜ਼ਿੰਦਾਬਾਦ। ਬਹੁਤ ਸ਼ੁਕਰੀਆ ਵਿਰਕ ਸਾਹਿਬ। ਅਮਨਦੀਪ ਸਿੰਘ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਜੀ, ਰਾਜਨਾਥ ਦਾ ਫਤਿਹ ਦਾ ਗਲਤ ਉਚਾਰਨ ਮਕਾਰ ਹੋਣ ਦਾ ਸਬੂਤ। ਇਹ ਤਾਂ ਜੇ ਉੱਥੇ ਹਰ ਹਰ ਮਹਾਦੇਵ ਤੇ ਜੈ ਮਾਤਾ ਕੀ ਨਾਰੇ ਲੱਗੇ, ਇਹਨਾਂ ਦੇ ਲਈ ਤਾਂ ਫਤਿਹ ਵੀ ਜੈ ਮਾਤਾ ਦੀ ਵਾਂਗ ਹੀ ਇਹਨਾਂ ਨੇ ਉਹਨੂੰ ਬਣਾਉਣਾ। ਸੋ ਇਹ ਸਾਰੇ ਮਕਾਰੀ ਦਾ ਪੂਰਾ ਮੁਜੱਸਮਾ ਨੇ। ਵੀਰ ਗੁਰਪ੍ਰੀਤ ਸਿੰਘ ਲਿਖਦੇ ਨੇ, ਸ਼ਿਵ ਸੈਨਾ ਦੇ MP ਨੇ ਕਿਹਾ ਹੈ ਕਿ ਰਾਹੁਲ ਗਾਂਧੀ ਇਜ਼ ਕੇਪੇਬਲ ਫॉर ਪ੍ਰਾਈਮ ਮਿਨਿਸਟਰ, ਇਟਸ ਰੋਂਗ ਟੂ ਕਾਲ ਹਿਮ ਪੱਪੂ। ਇਹ ਸ਼ਿਵ ਸੈਨਾ ਵਾਲੇ ਵੀ ਜਿਵੇਂ ਉਹ ਦਲਾਲ ਹੁੰਦੇ ਨੇ, ਉਹਨਾਂ ਨੇ ਜਦੋਂ ਬੀਜੇਪੀ ਤੋਂ ਕੋਈ ਕੰਸੈਸ਼ਨ ਲੈਣਾ ਹੁੰਦਾ ਹੈ ਤਾਂ ਫਿਰ ਇਦਾਂ ਦੀ ਬਿਆਨਬਾਜ਼ੀ ਕਰਕੇ ਦੱਸਦੇ ਨੇ ਜੇ ਅਸੀਂ ਚੱਲੇ ਹਾਂ ਹੁਣ ਕਾਂਗਰਸ ਨਾਲ, ਉਹ ਫਿਰ ਉਹਨਾਂ ਦੇ ਮੂੰਹ 'ਚ ਕੁਝ ਪਾ ਦਿੰਦੇ ਨੇ, ਫਿਰ ਉਹ ਟਿਕ ਕੇ ਬਹਿ ਜਾਂਦੇ ਨੇ। ਇੱਕੋ ਹੀ ਨਸਲ ਹੈ, ਇਹਨਾਂ ਦਾ 'ਚ ਕੋਈ ਫਰਕ ਨਹੀਂ ਹੈ। ਵੀਰ ਭੁਪਿੰਦਰ ਸਿੰਘ ਕਹਿੰਦੇ ਨੇ, ਡਾਕਟਰ ਸਾਹਿਬ ਇਹਦਾ ਇੱਕੋ ਹੀ ਹੱਲ ਹੈ, ਦਿੱਲੀ ਨੂੰ ਪੰਜਾਬ 'ਚੋਂ ਦਫਾ ਕਰਨ ਲਈ ਲਾਮਬੰਦ ਹੋਣਾ। ਬਿਲਕੁਲ ਠੀਕ ਫਰਮਾਇਆ ਤੁਸੀਂ ਕਿ ਅਲਟੀਮੇਟਲੀ ਜਦੋਂ ਤੱਕ ਇਹਨੂੰ ਤੁਸੀਂ ਦਫਾ ਨਹੀਂ ਕਰਦੇ, ਇਹਨਾਂ ਨੂੰ ਜਮਨਾ ਪਾਰ ਨਹੀਂ ਟਪਾਉਂਦੇ, ਇਹਨਾਂ ਨੇ ਸਾਨੂੰ ਟਿਕ ਕੇ ਨਹੀਂ ਬਹਿਣ ਦੇਣਾ। ਸਿੰਘ ਪਰਮਿੰਦਰ, ਜੀਤਾ ਸੰਦਰ, ਬੇਅੰਤ ਸਿੰਘ ਖਾਲਿਸਤਾਨੀ, ਕਮਲਜੀਤ ਸਿੰਘ ਮਾਨ, ਕਦੀਰ ਵੜੈਚ, ਦਲਜੀਤ ਸਿੰਘ, ਹਰਦੀਪ ਸਿੰਘ ਮਾਹੀ, ਲਵਲੀ ਸਿੰਘ, ਜੁਝਾਰ ਵਿਰਕ, ਇਨਾਮੁਲ ਹਕ, ਗੁਰਪ੍ਰੀਤ ਸਿੰਘ ਸਿੱਧੂ, ਗੁਰਪ੍ਰੀਤ ਮਾਨ, ਬਲਵਿੰਦਰ ਸਿੰਘ, ਇਹਨਾਂ ਸਾਰਿਆਂ ਨੇ ਫਤਿਹ ਵੀ ਬੁਲਾਈ ਹੈ ਔਰ ਨਾਲ ਦੀ ਨਾਲ ਉਹਨਾਂ ਨੇ ਖਾਲਿਸਤਾਨ ਜ਼ਿੰਦਾਬਾਦ ਦਾ ਨਾਰਾ ਵੀ ਬੁਲੰਦ ਕੀਤਾ। ਔਰ ਕੁਝ ਮੈਸੇजेस ਪਹਿਲੇ ਸਟੇਜ ਤੇ ਆਉਂਦੇ ਨੇ ਸਾਹਮਣੇ, ਫਿਰ ਗਾਇਬ ਹੋ ਜਾਂਦੇ ਨੇ। ਸੋਨੂ ਟਾਂਡਾ ਪੰਜਾਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੁਲਦੀਪ ਸਿੰਘ ਪੱਡਾ ਫਤਿਹ। ਬਲਵਿੰਦਰ ਸਿੰਘ, ਸਿੰਘ ਸਰਦਾਰ, ਪਰਮਜੀਤ ਸਿੰਘ ਸਾਰੋਂ, ਇਹਨਾਂ ਸਾਰਿਆਂ ਨੇ ਫਤਿਹ ਵੀ ਬੁਲਾਈ ਹੈ ਔਰ ਨਾਲ ਦੀ ਨਾਲ ਕੁਛ ਨਾ ਕੁਛ ਲਿੰਕ ਵੀ ਕਈਆਂ ਵੀਰਾਂ ਨੇ ਭੇਜੇ ਨੇ। ਜੀ ਡਾਕਟਰ ਸਾਹਿਬ, ਹੁਣ ਅਸੀਂ ਚਾਹਾਂਗੇ ਕਿ ਤੁਸੀਂ ਦੱਸ ਦਿਓ ਅੱਜ ਦੇ ਜਿਹੜੇ ਐਂਡ ਵਾਲਾ ਇਸ਼ੂ ਹੈ ਉਸ ਬਾਰੇ ਆਪਣੇ ਵਿਚਾਰ। ਦੇਖੋ, ਇੰਡੋ US ਨਿਊਕਲੀਅਰ ਡੀਲ ਜਿਹੜੀ ਬੁਸ਼ ਐਡਮਿਨਿਸਟ੍ਰੇਸ਼ਨ ਨੇ ਮਨਮੋਹਨ ਸਿੰਘ ਸਰਕਾਰ ਦੇ ਵੇਲੇ ਕੀਤੀ, 2008 ਦੇ ਵਿੱਚ ਉਹਦਾ ਫਾਈਨਲ ਹੋਇਆ। ਸ਼ੁਰੂਆਤ ਪਹਿਲਾਂ ਹੀ ਹੋਈ ਜੀ। ਔਰ ਉਸ ਵੇਲੇ ਬੜਾ ਪਾਵਰਫੁਲ ਸੈਨੇਟਰ ਸੀ ਅਮਰੀਕਨ ਸੈਨੇਟ ਦੇ ਵਿੱਚ, ਲੈਰੀ ਪ੍ਰੈਸਲਰ। ਔਰ ਲੈਰੀ ਪ੍ਰੈਸਲਰ ਨੇ ਇੱਕ ਅਮੈਂਡਮੈਂਟ ਲਾਗੂ ਕੀਤੀ ਕਿ ਜਿਹਦੇ ਥੱਲੇ ਇੰਡੀਆ ਔਰ ਪਾਕਿਸਤਾਨ ਦੋਨਾਂ ਦੇ ਉੱਤੇ ਹੀ ਪਾਬੰਦੀਆਂ ਲੱਗ ਗਈਆਂ ਸੀ। ਇਹ ਉਸ ਜ਼ਮਾਨੇ ਜਦੋਂ ਕਿ 1998 ਦੇ ਵਿੱਚ ਵਾਜਪਾਈ ਦੀ ਸਰਕਾਰ ਵੇਲੇ ਪੋਖਰਾਨ ਦੇ ਵਿੱਚ ਨਿਊਕਲੀਅਰ ਧਮਾਕੇ ਇਹਨਾਂ ਨੇ ਕੀਤੇ ਔਰ 2 ਹਫ਼ਤੇ ਬਾਅਦ ਫਿਰ ਪਾਕਿਸਤਾਨ ਨੇ ਕੀਤੇ। ਔਰ ਉਹ ਪ੍ਰੈਸਲਰ ਅਮੈਂਡਮੈਂਟ ਨੇ ਬਹੁਤ ਬੁਰੀ ਤਰ੍ਹਾਂ ਹਰਟ ਕੀਤਾ ਸੀ ਦੋਨਾਂ ਦੇਸ਼ਾਂ ਨੂੰ, ਲਗਾਤਾਰ ਜਾਰੀ ਰਹੀ। ਔਰ ਉਹਦਾ ਮਤਲਬ ਹੀ ਇਹ ਸੀ ਕਿ ਵੀ ਕੋਈ ਇਹਨਾਂ ਦੇ ਨਾਲ ਜਿਹੜੀ ਸੋਫਿਸਟੀਕੇਟ ਟੈਕਨੋਲੋਜੀ ਔਰ ਦੁਨੀਆ ਭਰ ਦੇ ਵਿੱਚ ਹੀ ਉਹਨਾਂ ਦੇ ਉੱਤੇ ਇੱਕ ਕਿਸਮ ਦੀ ਪਾਬੰਦੀ ਸੀ ਔਰ ਭਾਰਤ ਨੂੰ ਇਸ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਸੀ। ਪਰ ਬੁਸ਼ ਐਡਮਿਨਿਸਟ੍ਰੇਸ਼ਨ, ਕਿਉਂਕਿ 9/11 ਹੋਇਆ, ਉਸ ਤੋਂ ਬਾਅਦ ਪਰਮੂਟੇਸ਼ਨ ਕੰਬੀਨੇਸ਼ਨ ਬਦਲੇ, ਮਨਮੋਹਨ ਸਿੰਘ ਦੇ ਪੀਰੀਅਡ 'ਚ ਆਲ ਆਫ ਏ ਸਡਨ ਜਿਹੜਾ ਬੁਸ਼ ਐਡਮਿਨਿਸਟ੍ਰੇਸ਼ਨ ਸੀ ਉਹ ਬਹੁਤ ਨੇੜੇ ਚਲਾ ਗਿਆ ਇੰਡੀਆ ਦੇ ਔਰ ਇੰਡੋ US ਨਿਊਕਲੀਅਰ ਡੀਲ ਸਾਈਨ ਹੋਈ ਹੁਣ। ਔਰ ਉਹਦੇ 'ਚੋਂ ਕਿਹਨੂੰ ਕੀ ਫਾਇਦਾ ਹੋਇਆ ਉਹਨੂੰ ਇਹ ਪ੍ਰੈਜ਼ੈਂਟ ਵੀ ਕੀਤਾ ਗਿਆ ਜੀ, ਭਾਰਤ ਨੇ ਬਹੁਤ ਵੱਡੀ ਪ੍ਰਾਪਤੀ ਕਰ ਲਈ, ਪਰ ਉਹਦਾ ਸਭ ਤੋਂ ਵੱਡਾ ਨੁਕਸਾਨ ਹੋਇਆ ਕਿ ਦੁਨੀਆ 'ਚ ਜਿਹੜੀ ਨਿਊਕਲੀਅਰ ਨਾਨ ਪ੍ਰੋਲੀਫਰੇਸ਼ਨ ਦੀ ਲਹਿਰ ਸੀ ਉਹਦਾ ਖਾਤਮਾ ਹੋ ਗਿਆ ਕਿ ਵੀ ਦੁਨੀਆ 'ਚ ਨਿਊਕਲੀਅਰ ਹਥਿਆਰ ਨਹੀਂ ਹੋਣੇ ਚਾਹੀਦੇ। ਹੁਣ ਇਹ ਜਿਹੜਾ ਸੈਨੇਟਰ ਲੈਰੀ ਪ੍ਰੈਸਲਰ ਸੀ, ਇਹਨੇ ਇੱਕ ਕਿਤਾਬ ਲਿਖੀ ਹੈ, ਨੇਬਰਸ ਇਨ ਆਰਮਸ ਐਨ ਅਮਰੀਕਨ ਸੈਨੇਟਰਸ ਕੁਐਸਟ ਫॉर ਡਿਸਆਰਮਾਮੈਂਟ ਇਨ ਨਿਊਕਲੀਅਰ ਸਬ ਕੰਟੀਨੈਂਟ। ਔਰ ਇਸ ਕਿਤਾਬ ਦਾ ਰਿਲੀਜ਼ ਫੰਕਸ਼ਨ ਪਿਛਲੇ ਕੱਲ ਹਡਸਨ ਇੰਸਟੀਚਿਊਟ, ਥਿੰਕ ਟੈਂਕ ਹੈ ਅਮਰੀਕਾ ਦਾ, ਵਾਸ਼ਿੰਗਟਨ DC 'ਚ, ਉਹਦੇ 'ਚ ਹੋਇਆ। ਔਰ ਉਹਦੇ 'ਚ ਉਹਨੇ ਇੱਕ ਬੜੀ ਪਤੇ ਦੀ ਗੱਲ, ਕਿਤਾਬ 'ਚ ਵੀ ਹੋ ਸਕਦਾ ਵੇਰਵੇ ਹੋਣ, ਔਰ ਇਹਦਾ ਹੈਡਲਾਈਨ ਇਹ ਹੈ, ਇੰਡੋ US ਨਿਊਕਲੀਅਰ ਡੀਲ ਸਾਈਨਡ ਵਿਦਾਊਟ ਗਰਾਊਂਡ ਵਰਕ ਐਕਸ US ਸੈਨੇਟਰ। ਉਹਨੇ ਕਿਹਾ ਜੀ ਇਹਦੇ ਤੇ ਕੋਈ ਜਿਹੜਾ ਵਿਚਾਰ ਨਹੀਂ ਹੋਈ। ਔਰ ਫਿਰ ਉਹਨੇ ਖਾਸ ਤੌਰ ਤੇ ਕਿਹਾ ਕਿ ਵੀ ਇਹ ਜਿਹੜੀ ਸੈਨੇਟਰ ਹੈਜ਼ ਅਲੈਜਡ ਡਿਸਕ੍ਰਾਈਬਿੰਗ ਦ ਐਗਰੀਮੈਂਟ ਐਜ਼ ਮੋਰ ਆਫ ਐਨ ਆਰਮਸ ਡੀਲ ਫॉर ਅਮਰੀਕਨ ਡਿਫੈਂਸ ਮੈਨੂਫੈਕਚਰਿੰਗ ਕੰਪਨੀ, ਕਿ ਵੀ ਇਹ ਤਾਂ ਜਿਹੜੇ ਅਮਰੀਕਾ ਦੇ ਹਥਿਆਰ ਬਣਾਉਣ ਵਾਲੀਆਂ ਕੰਪਨੀਆਂ ਨੇ ਉਹਨਾਂ ਦੀ ਸੌਦੇਬਾਜ਼ੀ ਦੀ ਡੀਲ ਸੀ ਔਰ ਇਹਦੇ ਕੋਈ ਇਹਦਾ ਚਾਂਸ ਨਹੀਂ ਹੈ ਕਿ ਵੀ ਇਹ ਕਦੇ ਇੰਪਲੀਮੈਂਟ ਵੀ ਹੋਏਗੀ।
ਕਿਉਂਕਿ ਉਹਦੇ 'ਚ ਬੇਸਿਕ ਜਿਹੜੇ ਇਸ਼ੂ ਨੇ ਉਹ ਐਡਰੈਸ ਨਹੀਂ ਕੀਤੇ ਗਏ। ਔਰ ਫਿਰ ਜਿਹੜੀ ਓਬਾਮਾ ਦੀ ਵਿਜ਼ਿਟ ਸੀ ਇੰਡੀਆ ਦੀ, ਜਿਹਨੂੰ ਬੜਾ ਇੰਡੀਆ ਨੇ ਚੁੱਕਿਆ, ਉਹਦੇ 'ਚ ਇਹਨੇ ਸੈਨੇਟਰ ਨੇ ਕਿਹਾ the then President Obama's last trip to India was an arms sales trip, ਕਿ ਵੀ ਹਥਿਆਰ ਵੇਚਣ ਦੀ ਟ੍ਰਿਪ ਸੀ। and the poor people of India have to pay for all of these new arms that their country is buying from the US, ਕਿ ਉਹਨਾਂ ਦੇ ਗਰੀਬ ਲੋਕ ਉਹਦੇ ਪੈਸੇ ਪੇ ਕਰਨਗੇ ਜਿਹੜੇ ਇਹਨਾਂ ਤੋਂ। this is really one of us but it's a new friendship we have told, ਅਸੀਂ ਇਹ ਉਹਨਾਂ ਨੂੰ ਕਹਿ ਰਹੇ ਦੇਖੋ ਇਹ ਨਵੀਂ ਦੋਸਤੀ ਅਸੀਂ ਗੰਢੀ ਹੈ, but we have to be very careful. I am somewhat critical that India has accepted that on those terms, the former American senator said. ਉਹਨੇ ਕਿਹਾ ਵੀ ਇਹ ਭਾਰਤ ਵਾਲੇ ਵੀ ਅਜੀਬ ਨੇ, ਆਰਮਸ ਡੀਲ ਹੋਈ ਹੈ, ਇਹ ਕਦੇ ਇੰਪਲੀਮੈਂਟ ਨਹੀਂ ਹੋਣੀ ਜੀ, ਔਰ ਇਹਦੇ ਚ ਕੋਈ ਫਾਇਦਾ ਵੀ ਅਮਰੀਕਾ ਦੇ ਹਥਿਆਰ ਬਣਾਉਣ ਵਾਲੀਆਂ ਜਿਹੜੀਆਂ ਕੰਪਨੀਆਂ ਨੇ ਉਹਨਾਂ ਨੂੰ ਸੌਦਾ ਵੇਚਣ ਦਾ ਮੌਕਾ ਬਣਿਆ। ਸੋ ਸੈਨੇਟਰ ਪ੍ਰੈਸਲਰ ਕੋਈ ਛੋਟੀ ਚੀਜ਼ ਨਹੀਂ ਹੈ, ਉਹਦੇ ਇਸ ਕਹਿਣ ਤੋਂ ਇਹ ਫਿਰ ਭੁਲੇਖਾ ਨਹੀਂ ਹੋਣਾ ਚਾਹੀਦਾ ਵੀ ਇਸ ਡੀਲ ਚੋਂ ਅਮਰੀਕਾ ਨੇ ਕੀ ਕੱਢਿਆ ਤੇ ਭਾਰਤ ਨੇ ਜਿਹਨੇ ਬੜੀ ਵੱਡੀ ਪ੍ਰਾਪਤੀ ਬਣਾ ਕੇ ਇਹਨੂੰ ਵੇਚਿਆ ਸੀ ਉਹਨਾਂ ਦੇ ਪੱਲੇ। ਹਾਂ, ਉਹਨਾਂ ਆਰਮਸ ਡੀਲ ਦੇ ਕਮਿਸ਼ਨ ਜ਼ਰੂਰ ਉਹਨਾਂ ਦੇ ਨਾਵਾਂ ਤੇ ਸਵਿਸ ਬੈਂਕਾਂ 'ਚ ਇਹਨਾਂ ਦੇ ਕਾਲੇ ਖਾਤਿਆਂ 'ਚ ਜਮ੍ਹਾਂ ਹੋ ਗਏ ਹੋਣਗੇ, ਇਹ ਜ਼ਰੂਰ ਡੀਲ ਦਾ ਫਾਇਦਾ ਹੋਇਆ ਜੀ। ਡਾਕਟਰ ਸਾਹਿਬ ਬਿਲਕੁਲ, ਹੁਣ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸ ਦਿਓ ਅੱਜ ਦਾ ਵਿਚਾਰ ਜੀ ਡਾਕਟਰ ਸਾਹਿਬ। ਜਿਵੇਂ ਅਸੀਂ ਥਰਸਡੇ ਵੀਰਵਾਰ ਵਾਲੇ ਪ੍ਰੋਗਰਾਮ 'ਚ ਭਗਤ ਰਵਿਦਾਸ ਜੀ ਦੀ ਬਾਣੀ ਤੇ ਵਿਚਾਰ ਕਰਦੇ ਜੀ। ਅੱਜ ਸੂਹੀ ਰਾਗ ਦੇ ਵਿੱਚ ਉਹਨਾਂ ਦਾ ਸ਼ਬਦ ਹੈ, ਜੋ ਦਿਨ ਆਵੇ ਸੋ ਦਿਨ ਜਾਹੀ, ਕਰਣਾ ਕੂਚ ਰਹਿਣ ਥਿਰ ਨਾਹੀ, ਸੰਗ ਚਲਤ ਹੈ ਹਮ ਵੀ ਚਲਨਾ, ਦੂਰ ਗਵਨ ਸਿਰ ऊपर मरना, क्या तू सोया जाग आना, तै जीवन जग सच कर जाना। ਹੁਣ ਇਹ ਰਹਾਉ ਦੀ ਪੰਕਤੀ ਹੈ ਔਰ ਜ਼ਾਹਰ ਹੈ ਕਿ ਇਹ ਉਹ ਮਨੁੱਖੀ ਮਨ ਅਸੀਂ ਸਾਰੇ ਜਿਹਦਾ ਹਿੱਸਾ ਹੈ ਜੀ, ਕਿ ਜਿਹੜੇ ਇਸ ਜੀਵਨ ਨੂੰ ਹਕੀਕਤ ਸਮਝ ਕੇ ਇਸ ਦੇ ਵਿੱਚ ਖਚਤ ਹੈ ਨਿਆਣਿਆਂ ਵਾਂਗ। ਜਿਵੇਂ ਜਿਹੜੇ ਬੱਚੇ ਨੇ ਉਹ ਜਦੋਂ ਖੇਡ ਦੇ ਵਿੱਚ ਮਸਰੂਫ ਹੁੰਦੇ ਨੇ ਉਹਨਾਂ ਨੂੰ ਹੋਰ ਕੋਈ ਚੀਜ਼ ਨਜ਼ਰ ਨਹੀਂ ਆਉਂਦੀ, ਔਰ ਅਸੀਂ ਬੇਸ਼ੱਕ ਬੁੱਢੇ ਹੋ ਗਏ ਪਰ ਅਜੇ ਵੀ ਸਾਡੀ ਜਿਹੜੀ ਬੁੱਧੀ ਹੈ ਉਹ ਇਆਣ ਬੁੱਧੀ ਹੈ ਜਾਂ ਨਿਆਣ ਬੁੱਧੀ ਹੈ। ਔਰ ਭਗਤ ਜੀ ਨੇ ਇਵੇਂ ਹੀ ਐਡਰੈਸ ਕੀਤਾ ਹੈ, ਕਿਆ ਤੂੰ ਸੋਇਆ ਜਾਗ ਆਣਾ, ਕਿ ਇਹ ਇਆਣੇ ਤੂੰ ਕਿਉਂ ਸੁੱਤਾ ਪਿਆ ਗਫਲਤ ਦੀ ਨੀਂਦ 'ਚ, ਜਾਗ ਤੈ ਜੀਵਨ ਜਗ ਸੱਚ ਕਰ ਜਾਣਾ। ਤੂੰ ਇਸ ਜ਼ਿੰਦਗੀ ਨੂੰ ਅਲਟੀਮੇਟ ਹਕੀਕਤ ਸਮਝ ਕੇ ਜਿਹੜਾ ਮਸਰੂਫ ਹੈ ਇਸ ਦੇ ਐਸ਼ੋ ਆਰਾਮ ਦੇ ਰੰਗਾਂ ਢੰਗਾਂ ਦੇ ਵਿੱਚ, ਜੋ ਦਿਨ ਆਵੇ ਸੋ ਦਿਨ ਜਾਹੀ, ਇੱਥੋਂ ਗੱਲ ਸ਼ੁਰੂ ਹੋਈ ਕਿ ਜਿਹੜਾ ਦਿਨ ਆਉਂਦਾ ਉਹ ਲੰਘ ਜਾਂਦਾ। ਸਵੇਰ ਹੋਈ, ਸ਼ਾਮ ਹੋਈ, ਅਗਲਾ ਦਿਨ ਆ ਗਿਆ। ਇਵੇਂ ਦਿਨ ਦਿਨ ਅਵਧ ਵਿਹਾਤ ਹੈ, ਫੂਟੇ ਘਟ ਜਿਉ ਪਾਣੀ। ਜਿਵੇਂ ਘੜਾ ਜਿਹੜਾ ਜੇ ਉਹਦੇ 'ਚ ਤਰੇੜ ਆ ਜਾਏ ਤਾਂ ਭਾਵੇਂ ਭਰਿਆ ਹੁੰਦਾ ਉਹਦੇ 'ਚੋਂ ਬੂੰਦ ਬੂੰਦ ਕਰਕੇ ਜਿਹੜਾ ਪਾਣੀ ਨਿਕਲ ਜਾਂਦਾ। ਸੋ ਭਗਤ ਜੀ ਯਾਦ ਕਰਵਾਉਂਦੇ ਨੇ, ਜੋ ਦਿਨ ਆਵੇ ਸੋ ਦਿਨ ਜਾਹੀ, ਦਿਨ ਲੰਘਦੇ ਕਰਨਾ ਕੂਚ ਰਹਿਣ ਥਿਰ ਨਾਹੀ। ਅਲਟੀਮੇਟਲੀ ਹਰ ਇੱਕ ਨੇ ਇੱਥੋਂ ਚਲੇ ਜਾਣਾ, ਕਿਸੇ ਨੇ ਰਹਿਣਾ ਨਹੀਂ ਹੈ। ਸੰਗ ਚਲਤ ਹੈ ਹਮ ਵੀ ਚਲਣਾ, ਜਿਹੜਾ ਸਾਡੇ ਸੰਗੀ ਸਾਥੀ ਸੀ, ਸੰਗ ਸੀ, ਉਹ ਵੀ ਤੁਰਿਆ ਜਾ ਰਿਹਾ, ਹਮ ਵੀ ਚਲਣਾ, ਅਸੀਂ ਵੀ ਚਲੇ ਜਾਣਾ। ਦੂਰ ਗਵਨ ਸਿਰ ਉੱਪਰ ਮਰਨਾ, ਪੈਂਡਾ ਦੁਰਾਡਾ ਤੇ ਸਿਰ ਦੇ ਉੱਪਰ ਮੌਤ ਜਿਹੜੀ ਹੈ ਉਹ ਮੰਡਰਾ ਰਹੀ ਹੈ, ਪਰ ਅਸੀਂ ਕਿਆ ਤੂੰ ਸੋਇਆ ਜਾਗ ਆਣਾ, ਅਸੀਂ ਸੁੱਤੇ ਪਏ ਹਾਂ, ਉੱਠਣ ਤੋਂ ਇਨਕਾਰੀ ਹੈ। ਤੈ ਜੀਵਨ ਜਗ ਸੱਚ ਕਰ ਜਾਣਾ, ਜਿਨ ਜਿਉ ਦਿਆ ਸੋ ਰਿਜਕ ਅੰਬਰਾਵੇ, ਸਭ ਘਟ ਭੀਤਰ ਹਾਟ ਚਲਾਵੇ, ਕਰ ਬੰਦਗੀ ਛਾੜ ਮੈਂ ਮੇਰਾ, ਹਿਰਦੈ ਨਾਮ ਸਮਾਰ ਸਵੇਰਾ। ਬਹੁਤ ਵਾਰ ਅਸੀਂ ਕਹਿੰਦੇ ਹਾਂ ਜੀ ਅਸੀਂ ਜੇ ਨਾ ਕਮਾਵਾਂਗੇ ਰਿਜਕ, ਯਤਨ ਨਾ ਕਰਾਂਗੇ, ਬੱਚੇ ਕਿੱਥੋਂ ਖਾਣਗੇ, ਅਸੀਂ ਕਿੱਥੋਂ ਖਾਵਾਂਗੇ, ਇਹ ਤਾਂ ਧੰਦੇ ਕਰਨੇ ਪੈਂਦੇ ਨੇ। ਹੁਣ ਭਗਤ ਜੀ ਯਾਦ ਕਰਵਾਉਂਦੇ ਨੇ, ਜਿਨ ਜਿਉ ਦਿਆ ਸੋ ਰਿਜਕ ਅੰਬਰਾਵੇ, ਅੰਬਰਾਵਾ ਦਾ ਅਪੜਾਉਣਾ, ਕਿ ਜਿਹਨੇ ਜ਼ਿੰਦਗੀ ਦਿੱਤੀ ਹੈ ਜੀ ਉਹਨੇ ਰਿਜਕ ਦੀ ਵੀ ਜ਼ਿੰਮੇਵਾਰੀ ਲਈ ਹੋਈ ਹੈ, ਉਹਨੇ ਰਿਜਕ ਅਪੜਾਣਾ। ਤੂੰ ਇਹ ਨਾ ਫਿਕਰ ਕਰਕੇ ਵੀ ਤੇਰੇ ਸਿਰ ਦੇ ਉੱਤੇ ਹੀ ਰਿਜਕ ਖੜਾ। ਇਹ ਨਿਰੰਕਾਰ ਦਾ ਬਿਰਧ ਹੈ ਕਿ ਜਿਹਨੇ ਇਹ ਜੀ ਪੈਦਾ ਕੀਤੇ ਨੇ ਉਸ ਨੇ ਇਸ ਰਿਜਕ ਨੂੰ ਵੀ ਅਪੜਾਣਾ। ਸਭ ਘਟ ਭੀਤਰ ਹਾਟ ਚਲਾਵੇ, ਉਹਨੇ ਤਾਂ ਹਰ ਦਿਲ ਦੇ ਅੰਦਰ ਹੱਟੀ ਖੋਲੀ ਹੋਈ ਹੈ ਜੀ, ਕਿ ਤੁਹਾਡੇ ਅੰਦਰ ਉਹ ਬੈਠਾ, ਤੁਹਾਨੂੰ ਜਿਹੜੀ ਪ੍ਰੇਰਨਾ ਵੀ ਦਿੰਦਾ ਹੈ, ਜ਼ਿੰਦਗੀ ਜਿਉਣ ਦੀ ਤਾਕਤ ਵੀ ਦਿੰਦਾ ਹੈ। ਸਾਹ ਵੀ ਸਾਡਾ ਤੁਰਦਾ, ਹਾਂ ਆਦਮੀ ਹਾਂ ਇੱਕਦਮ ਹੀ, ਜਿਹੜਾ ਸਾਹ ਵੀ ਆਣਾ ਉਹ ਵੀ ਉਹਦੀ ਰਜ਼ਾ ਦੇ ਵਿੱਚ ਹੁੰਦਾ। ਕਰ ਬੰਦਗੀ ਛਾੜ ਮੈਂ ਮੇਰਾ, ਤੂੰ ਇਹਨਾਂ ਫਿਕਰਾਂ ਚੋਂ ਨਿਕਲ ਕੇ, ਤੂੰ ਬੜਾ ਵੱਡਾ ਨਾਡੂ ਖਾਂ ਹੈ, ਇਸ ਚੋਂ ਨਿਕਲ, ਕਰ ਬੰਦਗੀ ਛਾੜ ਮੈਂ ਮੇਰਾ,
ਉਸ ਦੀ ਬੰਦਗੀ ਚ ਲਾ ਕੇ ਮੈਂ ਮੇਰੀ ਨੂੰ ਛੱਡ ਦੇ, ਹਿਰਦੈ ਨਾਮ ਸਮਾਰ ਸਵੇਰਾ। ਸਵੇਰਾ ਬੇਸ਼ੱਕ ਦਿਨ ਦੀ ਸ਼ੁਰੂਆਤ ਹੁੰਦੀ ਹੈ, ਇੱਥੇ ਅਸੀਂ ਹੈ ਵੇਲੇ ਸਿਰ ਕਿ ਜ਼ਿੰਦਗੀ ਤੇਰੀ ਬੀਤੀ ਜਾ ਰਹੀ ਹੈ, ਸਾਂਭ ਲੈ ਹੁਣ ਜ਼ਿੰਦਗੀ ਨੂੰ, ਆਲਰੇਡੀ ਬਹੁਤ ਬੀਤ ਗਈ। ਤੇ ਅਖੀਰ ਚ ਭਗਤ ਜੀ ਨੇ ਫਰਮਾਇਆ ਜਨਮ ਸਿਰਾਨੋ ਪੰਥ ਨਾ ਸਵਾਰਾ, ਸਾਂਝ ਪਰੀ ਦੈ ਦਿਸ ਅੰਧਿਆਰਾ। ਜਨਮ ਸਿਰਾਨੋ ਕਿ ਜਨਮ ਗੁਜ਼ਰ ਰਿਹਾ, ਸਿਰਾਨੋ ਗੁਜ਼ਰ ਰਿਹਾ, ਜਨਮ ਸਿਰਾਨੋ ਪੰਥ ਨਾ ਸਵਾਰਾ। ਪੰਥ ਰਸਤੇ ਨੂੰ ਕਹਿੰਦੇ ਨੇ ਕਿ ਤੂੰ ਆਪਣੇ ਜੀਵਨ ਦੇ ਰਾਹ ਨੂੰ ਤਾਂ ਰੁਸ਼ਨਾਇਆ ਹੀ ਨਹੀਂ, ਜ਼ਿੰਦਗੀ ਤੇਰੀ ਬੀਤ ਰਹੀ ਹੈ, ਸਾਂਝ ਭਰੀ। ਹੁਣ ਤਾਂ ਜ਼ਿੰਦਗੀ ਦੀ ਸ਼ਾਮ ਹੋ ਗਈ, ਬੁਢਾਪਾ ਆ ਰਿਹਾ ਹੈ, ਔਰ ਸਾਂਝ ਤੋਂ ਬਾਅਦ ਰਾਤ ਹੁੰਦੀ ਹੈ, ਮੌਤ ਦੀ ਰਾਤ ਨੇ ਤੈਨੂੰ ਆਪਣੇ ਕਲਾਵੇ ਚ ਲੈ ਲੈਣਾ। ਸਾਂਝ ਭਰੀ ਦੈ ਦਿਸ ਅੰਧਿਆਰਾ, 10 ਦਿਸ਼ਾਵਾਂ, ਭਾਵੇਂ ਅਸੀਂ ਪੂਰਬ ਪੱਛਮ ਉੱਤਰ ਦੱਖਣ ਕਹਿੰਦੇ ਆ, ਮਸ਼ਰਕ ਮਗਰਬ ਜਨੂਬ ਤੇ ਸ਼ੁਮਾਲ, ਮੈਨੂੰ ਆ ਗਿਆ ਸ਼ੁਮਾਲ, ਇਹ 4। ਲੇਕਿਨ ਜੇ ਤੁਸੀਂ ਉਹਨੂੰ ਨਾਰਥ ਈਸਟ, ਨਾਰਥ ਵੈਸਟ, ਸਾਊਥ ਈਸਟ, ਸਾਊਥ ਵੈਸਟ, ਉਹ 4 ਫਿਰ 10 ਦਿਸ਼ਾਵਾਂ ਬਣਦੀਆਂ ਨੇ। ਤੇ ਭਗਤ ਜੀ ਕਹਿੰਦੇ ਨੇ ਕਿ ਜਨਮ ਸਿਰਾਨੋਂ ਪੰਥ ਨਾ ਸਵਾਰਾ, ਸਾਂਝ ਭਰੀ ਜ਼ਿੰਦਗੀ ਦੀ ਸ਼ਾਮ ਆ ਗਈ, ਦੈ ਦਿਸ ਅੰਧਿਆਰਾ। 10 ਦਿਸ਼ਾਵਾਂ ਦੇ ਵਿਚਾਰ ਚ ਫਿਰ ਹਨੇਰੇ। ਕਹਿ ਰਵਿਦਾਸ ਨਿਦਾਨ ਦੀਵਾਨੇ, ਹੇ ਸ਼ਦਾਈ, ਮੌਤ ਦੇ ਡਰ ਤੋਂ ਬੇਖਬਰ ਭਗਤ ਰਵਿਦਾਸ ਜੀ ਯਾਦ ਸਾਨੂੰ ਕਰਵਾਉਂਦੇ ਨੇ। ਕਹਿ ਰਵਿਦਾਸ ਕਹਿੰਦੇ ਨੇ ਇਹ ਦੀਵਾਨੇ, ਇਹ ਸ਼ਦਾਈ, ਇਹ ਪਾਗਲ, ਇਹ ਆਣੇ, ਚੇਤਸ ਨਾਹੀਂ ਦੁਨੀਆ ਫਨ ਖਾਨੇ। ਹੁਣ ਫਨ ਹੁੰਦਾ ਫਨਾ ਜੀ, ਕਿ ਵੀ ਤੈਨੂੰ ਇਸ ਗੱਲ ਦਾ ਚੇਤਾ ਨਹੀਂ, ਫਨ ਖਾਨਾ ਤਬਾਹੀ ਦਾ ਘਰ, ਕਿ ਇਹ ਦੁਨੀਆ ਅਲਟੀਮੇਟਲੀ ਤਬਾਹੀ ਦਾ ਘਰ ਹੈ, ਤੇ ਤੈਨੂੰ ਕਿਉਂ ਇਹ ਯਾਦ ਨਹੀਂ ਹੈ। ਕਹਿ ਰਵਿਦਾਸ ਨਿਦਾਨ ਦੀਵਾਨੇ, ਚੇਤਸ ਨਾਹੀਂ, ਤੂੰ ਕਿਉਂ ਯਾਦ ਨਹੀਂ ਕਰਦਾ ਦੁਨੀਆ ਫਨ ਖਾਨੇ, ਇਹ ਦੁਨੀਆ ਤਬਾਹੀ ਦਾ ਘਰ ਹੈ। ਤੇ ਅਲਟੀਮੇਟਲੀ ਕਿਆ ਤੂੰ ਸੋਇਆ ਜਾਗ ਇਹ ਆਨਾ, ਤੈ ਜੀਵਨ ਜਗ ਸੱਚ ਕਰ ਜਾਣਾ, ਕਿਉਂ ਸੁੱਤਾ ਪਿਆ ਇਹ ਆਣੇ ਜੀ ਡਾਕਟਰ ਸਾਹਿਬ ਬਿਲਕੁਲ ਇੱਥੇ ਲੈਣੇ ਆਪਣੇ ਵਿਊਅਰਸ ਕੋਲ ਇਜਾਜ਼ਤ। ਵਿਊਅਰ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਪਿੰਡ ਸੁਣਾ ਗਿਆ ਦਿਓ। ਦੇਖਦੇ ਰਹੋ TV84, ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।